ਅੱਗੇ ਤੇ ਇੱਕ ਖਬਰ ਤੇ ਲੋਕ ਐਂ ਟਿਕ-ਟਿਕੀ ਲਾਈ ਬੈਠੇ ਆ, ਜਿਵੇਂ ਵਰਲਡ ਕੱਪ ਦੇ ਵਿੱਚ ਅਖੀਰਲਾ ਓਵਰ ਸਿੱਟਿਆ ਜਾ ਰਿਹਾ ਹੋਵੇ। ਪਲਕ ਝਪਕਣ ਦਾ ਵੀ ਇੰਤਜ਼ਾਰ ਨਹੀਂ ਕੀਤਾ ਜਾ ਰਿਹਾ, ਖਾਸ ਕਰਕੇ ਜਿਹੜੇ ਲੋਕ ਪੰਜਾਬ ਦੀ ਸਿਆਸਤ ਤੇ ਪੰਥਕ ਸਿਆਸਤ ਦੋਨਾਂ ਚੀਜ਼ਾਂ ਤੇ ਅੱਖ ਰੱਖਦੇ ਨੇ। ਪਰ ਇਸ ਦਰਮਿਆਨ ਖਬਰ ਇਹ ਆ ਰਹੀ ਹੈ ਕਿ ਹੁਣ ਪੀਟੀਸੀ ਤੇ ਹੀ ਚੱਲਦੀ ਰਹੇਗੀ ਗੁਰਬਾਣੀ, ਤੇ ਸਵਾਲ ਇੱਕ ਇਹ ਵੀ ਉੱਠਦਾ ਹੈ ਕਿ ਜੇਕਰ ਚੱਲਦੀ ਰਹੇਗੀ ਤਾਂ ਪਿਛਲੇ ਦਿਨੀ ਫਿਰ YouTube ਚੈਨਲ ਦੇ ਬਾਰੇ ਇੰਨਾ ਪ੍ਰਸਾਰ ਤੇ ਪ੍ਰਚਾਰ ਕਿਉਂ ਕੀਤਾ ਗਿਆ ਸੀ? ਪ੍ਰਵੀਨ ਜੀ, ਜਿਵੇਂ ਤੁਸੀਂ ਕਿਹਾ ਕਿ ਸਭ ਦੀ ਨਜ਼ਰ ਇਸ ਮਸਲੇ ਤੇ ਹੈ। ਹੂੰ ਇੱਕ ਤਾਂ ਉਹਨਾਂ ਧਿਰਾਂ ਦੀ ਨਜ਼ਰ ਹੈ ਜਿਹੜੇ ਇਹਦੇ ਵਿੱਚੋਂ ਸਿਆਸਤ ਲੱਭਦੇ ਆ। ਜੀ। ਜਿਹੜੀਆਂ ਧਿਰਾਂ, ਚਾਹੇ ਉਹ ਰਾਜਨੀਤਿਕ ਧਿਰਾਂ ਨੇ, ਚਾਹੇ ਉਹ ਪੰਥਕ ਧਿਰਾਂ ਨੇ, ਹੂੰ ਇਹਨਾਂ ਚੋਂ ਜਿਹੜੀਆਂ ਧਿਰਾਂ ਨੇ ਸਿਆਸਤ ਲੱਭਣੀ ਚੋਂ ਇੱਕ ਤਾਂ ਉਹਦੀ ਨਜ਼ਰ ਹੈ। ਪਰ ਹਾਂਜੀ। ਉਹਨਾਂ ਨਾਲੋਂ ਵੱਧ ਫਿਕਰਮੰਦੀ ਵਾਲੀ ਜਿਹੜੀ ਨਜ਼ਰ ਹੈ ਉਹ ਹੂੰ ਸੰਗਤ ਦੀ ਨਜ਼ਰ ਹੈ। ਜੀ। ਸੰਗਤ ਇਸ ਦੁਵਿਧਾ ਚ ਹੈ ਕਿ ਹੁਣ 23 ਤਰੀਕ ਆਉਣ ਵਾਲੀ ਹੈ ਭਾਈ, 24 ਤੋਂ ਕਿੱਥੇ ਆਊਗੀ ਗੁਰਬਾਣੀ, ਕਿੱਥੇ ਹੂੰ ਆਊਗਾ ਸਿੱਧਾ ਪ੍ਰਸਾਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ। ਸੋ ਹੂੰ ਸੰਗਤ ਨੂੰ ਇਹ ਫਿਕਰ ਹੈ, ਕਦੇ ਕਹਿੰਦੇ YouTube ਤੇ ਆਜੂ, ਕਦੇ ਕਹਿੰਦੇ ਨਹੀਂ ਨਵਾਂ ਚੈਨਲ ਲਿਆ ਰਹੇ ਆ, ਕਦੇ ਕਹਿੰਦੇ ਸਰਕਾਰ ਕਹਿੰਦੀ ਨਹੀਂ ਫ੍ਰੀ ਹੋ ਜੂ, ਹਰ ਚੈਨਲ ਤੇ ਦਿਖਾਵਾਂਗੇ, ਹੈਨਾ। ਹੁਣ ਕਹਿੰਦੇ ਨਹੀਂ ਪੀਟੀਸੀ ਤੇ ਆਊਗਾ। ਮਤਲਬ ਇੰਨਾ ਉਲਝ ਗਈ ਤਾਣੀ ਕਿ ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ। ਸੰਗਤ ਇਸ ਗੱਲ ਨੂੰ ਲੈ ਕੇ ਫਿਕਰਮੰਦੀ ਚ। ਹੂੰ ਹੁਣ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਪ੍ਰਵੀਨ ਜੀ, ਉਹ ਇੱਕ ਵਾਰ ਫੇਰ ਸ਼੍ਰੋਮਣੀ ਕਮੇਟੀ ਨੂੰ, ਪੰਜਾਬ ਸਰਕਾਰ ਨੂੰ ਆਮੋ ਸਾਹਮਣੇ ਲਿਆਇਆ। ਜਾਂ ਆਪਾਂ ਇਹ ਕਹੀਏ ਕਿ ਲਗਾਤਾਰ ਹਰਵਿੰਦਰ ਸਿੰਘ ਧਾਮੀ, ਐਡਵੋਕੇਟ ਹਰਵਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ, ਦੂਸਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਲਗਾਤਾਰ ਆਮੋ ਸਾਹਮਣੇ ਨੇ। ਕਦੇ ਇੱਕ ਬੈਟਿੰਗ ਤੇ ਆ ਜਾਂਦਾ, ਕਦੇ ਦੂਆ ਬੋਲਿੰਗ ਤੇ ਆ ਜਾਂਦਾ, ਕਦੇ ਦੂਆ ਬੋਲਿੰਗ ਤੇ ਆ ਜਾਂਦਾ, ਉਹ ਬੈਟਿੰਗ ਤੇ ਆ ਜਾਂਦਾ। ਸੋ ਇਹ ਕੰਮ ਚੱਲੀ ਜਾਂਦਾ। ਪਰ ਇਸ ਮੁੱਦੇ ਦੀ, ਇਸ ਮਸਲੇ ਦੀ, ਇਸ ਪਹੁੰਚ ਦੀ ਕਿ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ, ਉਹਦੇ ਉਚਾਰਨ ਨੂੰ ਲੈ ਕੇ, ਉਹਦੇ ਪ੍ਰਚਾਰ ਨੂੰ ਲੈ ਕੇ, ਉਹਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਸੰਗਤ ਦੀ ਫਿਕਰਮੰਦੀ ਨੂੰ ਦੇਖਦੇ ਆ, ਇਸ ਮਸਲੇ ਤੇ ਇਹੀ ਜੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੀ। ਇਸ ਮਸਲੇ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਸੀ। ਹੁਣ ਸਥਿਤੀ ਇੱਥੇ ਖੜੀ ਆ ਪ੍ਰਵੀਨ ਜੀ, 23 ਤਰੀਕ ਨੂੰ ਸਮਝੌਤਾ ਖਤਮ ਹੋ ਜਾਣਾ। 24 ਤਰੀਕ ਤੋਂ ਕਹਿੰਦੇ ਆਪਣਾ ਆਪਾਂ YouTube ਚੈਨਲ ਸ਼ੁਰੂ ਕਰ ਲੈਣਾ। ਠੀਕ ਹੈ। ਤੇ ਪਰ ਹੁਣ ਇੱਕ ਵਾਰ ਫੇਰ ਸੈਟੇਲਾਈਟ ਚੈਨਲ ਦੀ ਗੱਲ ਆ ਗਈ। ਪੰਜਾਬ ਸਰਕਾਰ ਨੇ ਪਹਿਲਾਂ ਰਾਜਪਾਲ ਨੂੰ ਚਿੱਠੀ ਲਿਖੀ ਸੀ, ਹੁਣ ਟਵੀਟ ਕੀਤਾ ਕਿ ਔਨ 에ਅਰ ਕਰੋ ਜੀ, ਫ੍ਰੀ ਕਰੋ ਜੀ, ਸਭ ਨੂੰ ਦਿਖਾਓ ਜੀ। ਹੋਇਆ ਕੀ, ਬਕਾਇਦਾ ਤੌਰ ਤੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਣਾ 23 ਤਰੀਕ ਸ਼ਾਮ ਨੂੰ। ਠੀਕ ਹੈ। ਤੇ 24 ਤਰੀਕ ਤੋਂ ਐਸਜੀਪੀਸੀ ਆਪਣੇ YouTube ਚੈਨਲ ਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰੇਗੀ। ਠੀਕ ਹੈ। ਪਰ ਐਸਜੀਪੀਸੀ ਦਾ ਇਹ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਲਗਾਤਾਰ ਸੰਗਤ ਦੀ ਅਪੀਲ ਪਹੁੰਚ ਰਹੀ ਆ ਕਿ ਭਾਈ ਜਿਨ੍ਹਾਂ ਕੋਲ ਨੈਟ ਹੀ ਨਹੀਂ ਹੈਗਾ, ਜਿਨ੍ਹਾਂ ਕੋਲ ਸਮਾਰਟਫੋਨ ਹੀ ਨਹੀਂ ਹੈਗਾ, ਜਿਨ੍ਹਾਂ ਦੇ ਘਰੇ ਟੈਕਨੋਲੋਜੀ ਵਾਲਾ ਟੈਲੀਵਿਜ਼ਨ ਹੀ ਨਹੀਂ ਹੈਗਾ ਜਿਹਦੇ ਉੱਪਰ ਨੈਟ ਚੱਲ ਕੇ ਵੀ ਦੇਖ ਲਵੇ, ਜੇ ਨੈਟ ਵੀ ਹੈਗਾ ਘਰ 'ਚ, ਜੇ ਫੋਨ ਦੂਈ ਤਰ੍ਹਾਂ ਨਹੀਂ ਹੈਗਾ ਵਾਈਫਾਈ ਤੇ ਮੋਬਾਈਲ ਵਾਲਾ ਵੀ ਜੇ ਜੋੜਦੇ ਹੋ ਤਾਂ ਟੈਲੀਵਿਜ਼ਨ ਤੇ ਕਿਵੇਂ ਚੱਲੂਗਾ ਜੀ, ਕਹਿੰਦੇ। ਹਾਂ ਬਿਲਕੁਲ। ਸੋ ਇਹ ਸਾਰੀ ਦੁਵਿਧਾ ਦੇ ਵਿੱਚੋਂ ਕਹਿੰਦੇ ਅਸੀਂ ਇਹ ਤੈਅ ਕੀਤਾ ਕਿ ਅਸੀਂ ਆਪਣਾ ਸੈਟੇਲਾਈਟ ਚੈਨਲ ਲਾਵਾਂਗੇ, ਉਹਦੇ ਵੱਲ ਵਧਾਂਗੇ। ਉਨੀ ਦੇਰ ਅਸੀਂ YouTube ਤੇ ਵੀ ਆਵਾਂਗੇ ਤੇ ਉਨੀ ਦੇਰ ਅਸੀਂ ਪੀਟੀਸੀ ਤੇ ਵੀ ਚੱਲਦਾ ਰੱਖਾਂਗੇ। ਪ੍ਰਵੀਨ ਜੀ, ਇਹ ਸਾਰਾ ਕੁਝ ਹੁੰਦਾ ਹੀ ਨਾ ਜੇਕਰ ਵਡੂੰਗਰ ਹੋਰਾਂ ਦੀ ਪ੍ਰਧਾਨਗੀ ਦੇ ਦੌਰਾਨ ਚੈਨਲ ਲਾਉਣ ਦੀ ਜਿਹੜੀ ਕਾਰਵਾਈ ਵਿੱਢੀ ਗਈ ਸੀ, ਜੇਕਰ ਉਸ ਨੂੰ ਅਕਾਲੀ ਦਲ ਦੀਆਂ ਰਾਜਨੀਤਿਕ ਧਿਰਾਂ ਹੀ ਰੋੜੇ ਅਡਾ ਕੇ ਨਾ ਰੋਕਦੀਆਂ, ਹੈ ਨਾ, ਅੰਦਰ ਇਹ ਧਿਰਾਂ ਨੇ ਰੋਕਣ ਦੀ ਕਵਾਇਦ ਕੀਤੀ ਕਿ ਨਾ ਚੱਲਣ ਦੋ, ਆਪਣਾ ਰਾਂਝਾ ਰਾਜੀ ਆਪਣਾ ਹੀ ਚੈਨਲ ਹੈ, ਆਪਣੇ ਹੀ ਮਤਲਬ ਸ਼ੇਅਰ ਨੇ ਵਿੱਚ। ਜੇ ਉਹ ਕਵਾਇਦ ਨਾ ਹੁੰਦੀ ਤਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਪਣਾ ਇੱਕ ਚੈਨਲ ਹੁੰਦਾ ਜਿਹਦੇ ਰਾਹੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਔਰ ਬਵਾਦ ਨਾ ਹੁੰਦਾ। ਅੱਜ ਸਰਕਾਰ ਇਹ ਵਿੱਚ ਪੰਗਾ ਲੈਣ ਵਾਲੀ ਸਥਿਤੀ 'ਚ ਨਾ ਹੁੰਦੀ। ਚਲੋ ਉਹ ਤੋਂ ਬਾਅਦ ਆਜੋ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇਹੀ ਬੇਨਤੀ ਕੀਤੀ ਸੀ ਕਿ ਭਾਈ ਤੁਸੀਂ ਆਪਣਾ YouTube ਚੈਨਲ ਲਿਆਓ, ਆਪਣਾ ਸੈਟੇਲਾਈਟ ਲਿਆਓ, ਇਹ ਪ੍ਰਾਈਵੇਟ ਚੈਨਲ ਤੋਂ ਬੰਦ ਕਰੋ ਜੀ। ਉਹਨਾਂ ਦੀ ਵੀ ਨਹੀਂ ਸੁਣੀ। ਹੁਣ ਜਦੋਂ ਸਰਕਾਰ ਨਾਲ ਪੰਗਾ ਪੈ ਗਿਆ, ਹੁਣ ਕਹਿੰਦੇ ਜੀ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਸਾਨੂੰ ਕਿਹਾ ਕਿ ਅਜੇ ਪੀਟੀਸੀ ਤੇ ਚੱਲਣ ਦੋ, ਇਸ ਲਈ ਅਸੀਂ ਉਹਨਾਂ ਦੀ ਬੇਨਤੀ ਮੰਨੀ ਹੈ ਜੀ। ਅੱਛਾ, ਠੀਕ ਹੈ। ਹੁਣ ਉਹਨਾਂ ਨੇ ਕਿਹਾ ਜੀ। ਸੋ ਇੱਕ ਕਹਿੰਦੇ ਜੀ ਸੰਗਤ ਦੀਆਂ ਸਾਡੇ ਕੋਲ ਰੋਜ਼ ਬੇਨਤੀਆਂ, ਅਰਜ਼ੋਈਆਂ, ਅਪੀਲਾਂ, ਸੁਨੇਹੇ ਪਹੁੰਚ ਰਹੇ ਨੇ। ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਐਸਜੀਪੀਸੀ ਨੂੰ ਕਿਹਾ ਕਿ ਭਾਈ ਜਿੰਨੀ ਦੇਰ ਤੁਸੀਂ ਆਪਣਾ ਸੈਟੇਲਾਈਟ ਚੈਨਲ ਨਹੀਂ ਚਲਾਉਂਦੇ ਓਨੀ ਦੇਰ ਪੀਟੀਸੀ ਤੇ ਚੱਲਣਾ ਚਾਹੀਦਾ, ਓਨੀ ਦੇਰ। ਹੁਣ ਦੇਖ ਲਓ ਸੈਟੇਲਾਈਟ ਚੈਨਲ ਜੇ ਸਾਲ 'ਚ ਲੱਗ ਜਾਵੇ ਤਾਂ ਸਾਲ ਪੱਕਾ ਹੈ ਪੀਟੀਸੀ ਤੇ, ਜੇ 5 ਸਾਲ ਨਾ ਚੱਲੇ ਤਾਂ 5 ਸਾਲ ਪੱਕਾ। ਫਿਰ ਹਾਂ ਪਹਿਲਾਂ ਕੰਟਰੈਕਟ ਚੱਲੀ ਗਿਆ। ਨਹੀਂ ਹੁਣ ਪਤਾ ਨਹੀਂ ਕੰਟਰੈਕਟ ਹੋਊਗਾ ਕਿ ਨਹੀਂ ਹੋਊਗਾ। ਹੁਣ ਕੰਟਰੈਕਟ ਤੋਂ ਬਿਨਾਂ ਹੀ ਕੰਮ ਚੱਲਣਾ ਮੈਨੂੰ ਲੱਗਦਾ। ਹੁਣ ਤਾਂ ਸਿੱਧੀ ਬੇਨਤੀਆਂ ਨਾ ਉਹਨਾਂ ਨੂੰ ਕਿ ਚੱਲਣ ਦਿਓ ਜੀ ਉਨੀ ਦੇਰ। ਅਗਲੇ ਦਾ ਕੰਟਰੈਕਟ ਖਤਮ ਹੋ ਗਿਆ, ਉਹ ਤਾਂ ਕਹਿੰਦੇ ਸੀ ਕਿ ਅਸੀਂ ਉਹ ਤੋਂ ਬਾਅਦ ਨਹੀਂ ਚਲਾਉਂਦੇ ਜੀ। ਸੋ ਇੱਧਰ ਪੰਜਾਬ ਸਰਕਾਰ ਦਾ ਦਬਾਅ ਹੈ ਕਿ ਜੇ ਏਦਾਂ ਹੀ ਕਰਨਾ ਹੈ,
ਹੁਣ ਵੀ ਤਾਂ ਤੁਸੀਂ ਇਹੀ ਕਹਿ ਰਹੇ ਹੋ ਨਾ ਕਿ ਅਸੀਂ ਨਾਲ ਪੀਟੀਸੀ ਦੇ ਚਲਾਵਾਂਗੇ, ਅਗਲੇ ਕਹਿੰਦੇ ਖੋਲ ਦਿਓ ਸਾਰਿਆਂ ਦੀ, ਹੂੰ, ਫਿਰ ਪੀਟੀਸੀ ਦੇ ਨਾਲ ਬਾਕੀਆਂ ਦੇ ਵੀ ਖੋਲ ਦਿਓ। ਹੂੰ, ਤੂੰ ਹੂੰ, ਇਹ ਕਿਉਂ ਨਹੀਂ ਕਿਹਾ? ਕਹਿੰਦੇ ਜੀ ਸ਼੍ਰੋਮਣੀ ਕਮੇਟੀ ਨੇ ਹੁਣ ਵੀ ਸਾਰਿਆਂ ਦੇ। ਪਰ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਇਹ ਗੱਲ ਆਪਣਾ ਪੱਖ ਵੀ ਰੱਖ ਚੁੱਕੀ ਆ ਕਿ ਭਾਈ ਇਹਦੀ ਕੋਈ ਮਰਿਆਦਾ ਏ। ਠੀਕ ਹੈ। ਸੋ ਉਸ ਮਰਿਆਦਾ ਦੇ ਹਵਾਲੇ ਨਾਲ ਬਾਕੀ ਚੈਨਲ ਕੀ ਉਹਦੇ ਲਈ ਤਿਆਰ ਨੇ ਕਿ ਉਹ ਹੂੰ, ਹੂੰ, ਮਰਿਆਦਾ ਨਿਭਾ ਸਕਣਗੇ? ਕਿ ਉਹਨਾਂ ਨੂੰ, ਮੈਂ ਕਹਿੰਦਾ ਉਹਦੀ ਸਕੂਲਿੰਗ ਕਰਾ ਲਓ। ਹੂੰ, ਜਿਹੜੇ ਚੈਨਲ ਦਿਖਾਉਣਾ ਚਾਹੁੰਦੇ ਨੇ ਉਹਨਾਂ ਨੂੰ ਬੁਲਾਓ, ਉਹਨਾਂ ਹੂੰ, ਦੀ ਇੱਕ ਮੀਟਿੰਗ ਕਰੋ ਉਹਦੇ ਨਾਲ। ਪਰ ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਜੀ ਅਸੀਂ ਇਹ ਤੈਅ ਕਰ ਲਿਆ, ਹੂੰ, ਪਰ ਇਹ ਹੂੰ, ਵਿਵਾਦ ਵਧਣਾ ਹੈ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਟਕਰਾਅ ਵਧਣਾ ਸਰਕਾਰ ਔਰ ਸ਼੍ਰੋਮਣੀ ਕਮੇਟੀ ਵਿਚਾਲੇ। ਹੂੰ, ਪਰ ਸ਼੍ਰੋਮਣੀ ਕਮੇਟੀ ਕਹਿੰਦੀ ਜੀ ਅਸੀਂ ਇਹ ਤੈਅ ਕਰ ਲਿਆ ਕਿ ਅਸੀਂ ਆਪਣਾ YouTube ਚੈਨਲ 24 ਤਰੀਕ ਤੋਂ ਚਲਾਵਾਂਗੇ, ਹੂੰ, ਤੇ ਉਧਰ ਅਸੀਂ ਆਪਣਾ ਸੈਟੇਲਾਈਟ ਚੈਨਲ ਲਿਆਉਣ ਦੀ ਤਿਆਰੀ ਕਰ ਰਹੇ ਹਾਂ। ਅਸੀਂ ਕੇਂਦਰ ਦੇ ਪ੍ਰਸਾਰਣ ਮੰਤਰਾਲੇ ਨੂੰ ਚਿੱਠੀ ਲਿਖਤੀ ਆ ਹੂੰ, ਤੇ ਉਹ ਤੋਂ ਅਸੀਂ ਸਮਾਂ ਮੰਗਿਆ ਕਿ ਉਹ ਹੂੰ, ਸਾਨੂੰ ਇਹਦੀ ਤਜਵੀਜ਼ ਤੇ ਅੱਗੇ ਵਧਣ ਲਈ ਸਮਾਂ ਦੇਣ, ਤੇ ਅਸੀਂ ਉਹਨਾਂ ਦੀ ਹਦਾਇਤਾਂ ਦੇ ਹਵਾਲੇ ਨਾਲ ਜਿਹੜਾ ਖਰੜਾ ਜੋ ਫਾਈਲ ਤਿਆਰ ਹੋਣੀ ਹੈ ਉਹਦੀ ਰੂਪਰੇਖਾ ਸਾਰੀ ਕਿਵੇਂ ਕੀ ਕਰਨਾ ਉਹਦੇ ਲਈ ਅਸੀਂ ਮਨਜ਼ੂਰੀ ਲੈ ਕੇ, ਕਿਉਂਕਿ ਸਮਰੱਥ ਹੈ ਸ਼੍ਰੋਮਣੀ ਕਮੇਟੀ। ਹੂੰ, ਮੈਂ ਕਹਿੰਦਾ ਸ਼੍ਰੋਮਣੀ ਕਮੇਟੀ ਇਕੱਲਾ ਆਪਣਾ ਸੈਟੇਲਾਈਟ ਚੈਨਲ ਕਿਉਂ, ਸ਼੍ਰੋਮਣੀ ਕਮੇਟੀ ਆਪਣੀਆਂ ਯੂਨੀਵਰਸਿਟੀ, ਆਪਣੀ ਕਾਲਜ ਹੈ ਨਾ, ਜਾਂ ਆਪਣੇ ISPCS ਅਫਸਰ ਬਣਾਉਣ ਵਾਲੇ, ਆਪਣੇ ਫੌਜ ਅਧਿਕਾਰੀ ਪੈਦਾ ਕਰਨ ਵਾਲੇ ਟ੍ਰੇਨਿੰਗ ਸੈਂਟਰ, ਇੰਸਟੀਚਿਊਟ ਕਿਉਂ ਨਹੀਂ ਖੋਲਦਾ? ਕਿਉਂ ਨਹੀਂ ਖੋਲ੍ਹਦੇ? ਬਿਲਕੁਲ ਸਹੀ ਹੈ। ਜੇ ਪੰਜਾਬ ਲਈ ਨਹੀਂ ਤੇ ਘੱਟੋ ਘੱਟ ਸਿੱਖ ਭਾਈਚਾਰੇ ਦੇ ਪਰਿਵਾਰਾਂ ਲਈ ਤਾਂ ਖੋਲੇ। ਹੂੰ, ਘੱਟੋ ਘੱਟ ਸਿੱਖ ਪਰਿਵਾਰਾਂ ਦੇ ਬੱਚੇ ਦਾ ਉਸ ਵਿਦਿਆ ਜਿਹੜੇ ਨਹੀਂ ਇਹਦਾ ਮਤਲਬ ਅੱਜ ਪ੍ਰਵੀਨ ਜੀ ਹੂੰ, ਹੂੰ, ਜੋ ਫੀਸਾਂ ਨੇ, ਹੂੰ, ਜੋ ਪ੍ਰਾਈਵੇਟ ਅਦਾਰੇ ਲੁੱਟਦੇ ਨੇ, ਹੂੰ, ਹੈ ਨਾ, ਇਹਦਾ ਮਤਲਬ ਆਮ ਗਰੀਬ ਲਈ ਤਾਂ ਪੜ੍ਹਾਈ ਹੋ ਨਹੀਂ ਰਹੀ। ਹੂੰ, ਤੇ ਉਹ ਕਾਬਲ ਬੱਚਿਆਂ ਦੇ ਲਈ, ਘੱਟੋ ਘੱਟ ਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਲਈ ਤਾਂ ਸ਼੍ਰੋਮਣੀ ਕਮੇਟੀ ਪਹਿਲ ਕਰੇ। ਹੂੰ, ਹੂੰ, ਹਾਂ, ਇਹ ਉਹਦਾ ਬੜਾਪਣ ਹੋ ਸਕਦਾ ਹੈ ਜੇਕਰ ਉਹ, ਜਿਵੇਂ ਆਪਾਂ ਕਹਿੰਦੇ ਹਾਂ ਕਿ ਲੰਗਰ ਸਭ ਦੇ ਲਈ ਆ, ਉਸੇ ਤਰ੍ਹਾਂ ਕਿ ਭਾਈ ਗੁਰੂ ਦੀ ਗੋਲਕ ਹੈ, ਤੇ ਇਸ ਲਈ ਅਸੀਂ ਘੱਟੋ ਘੱਟ ਪੰਜਾਬ 'ਚ ਜਾਂ ਜਿਹੜਾ ਵੀ ਵਰਗ ਪੜ੍ਹਨਾ ਚਾਹਵੇ ਉਹਦੀ ਪੜ੍ਹਾਈ ਦੇ ਵਿੱਚ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ, ਉਹ ਪਹਿਲ ਕਦਮੀ ਕਰੇ। ਠੀਕ ਹੈ। ਪਰ ਇੱਧਰ ਜਿਹੜਾ ਇਹ ਮਾਮਲਾ ਹੈ, ਹੁਣ ਇਹ ਮਾਮਲਾ ਜੀ ਮੈਨੂੰ ਨਹੀਂ ਪਤਾ ਕਿ ਇਹ ਸਿਰਫ ਇੱਕ ਨਾਲ ਮਤਲਬ ਕਿ ਇਹ ਆੜ ਹੈ, ਬਹਾਨਾ ਹੈ ਕਿ ਹੂੰ, ਸੈਟੇਲਾਈਟ ਚੈਨਲ ਜਦ ਖੁੱਲੂਗਾ, ਜਦ ਖੋਲਾਂਗੇ ਉਨੀ ਦੇਰ ਚੱਲਣ ਦਿਓ ਪੀਟੀਸੀ, ਜਾਂ ਸੱਚਮੁੱਚ ਗੰਭੀਰ ਹੈ। ਪਰ ਫਿਲਹਾਲ ਹੁਣ ਗੁਰਬਾਣੀ ਦਾ ਪ੍ਰਸਾਰਣ ਜੀ ਪੀਟੀਸੀ ਤੇ ਹੁੰਦਾ ਰਹੂਗਾ। ਹਾਂ, ਇੱਧਰ ਦੀ ਸੰਗਤ ਨੂੰ ਰਾਹਤ ਹੈ, ਖਾਸ ਕਰਕੇ ਪ੍ਰਵੀਨ ਜੀ ਬਜ਼ੁਰਗਾਂ ਨੂੰ, ਜੀ, ਦੇਸ਼ ਭਰ 'ਚ, ਦੁਨੀਆ ਭਰ 'ਚ ਜਿੱਥੇ ਵੀ ਗੁਰਬਾਣੀ ਸੁਣਨ ਵਾਲੇ, ਨਾਨਕ ਨਾਮ ਲੈਵਾ ਸੰਗਤ ਜਿੱਥੇ ਵੀ ਬੈਠੀ ਹੈ, ਹੂੰ, ਉਸ ਨੂੰ ਇਹ ਰਾਹਤ ਹੈ, ਬਜ਼ੁਰਗਾਂ ਨੂੰ ਖਾਸ ਕਰਕੇ। ਉਹਨਾਂ ਨੂੰ ਨੰਬਰ ਪਤਾ ਹੈ, ਲਾਉਣਾ ਆਉਂਦਾ ਹੈ, ਜਾਂ ਤੇ ਚੈਨਲ ਬਦਲਣੇ ਨਹੀਂ ਆਉਂਦੇ, ਉਹਨਾਂ ਨੂੰ ਬਸ ਇਹਨਾਂ ਦੱਸਿਆ ਕਿ ਆਹ ਬਟਨ ਦੱਬਣਾ ਹੈ, ਉਹ ਤੋਂ ਬਾਅਦ ਆਹ ਦੱਬਣਾ ਹੈ। ਸੋ ਇਸ ਲਈ ਉਹ ਆਸਾਨੀ ਨਾਲ ਲਾ ਲੈਂਦੇ ਨੇ। ਉਹ ਹੁਣ ਉਹਨਾਂ ਲਈ ਵੱਡੀ ਰਾਹਤ ਹੈ ਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸ਼੍ਰੋਮਣੀ ਕਮੇਟੀ ਦੇ ਆਪਣੇ YouTube ਚੈਨਲ ਤੇ ਵੀ ਔਰ ਹੂੰ, PTC ਚੈਨਲ ਤੇ ਵੀ ਅਜੇ ਬਰਕਰਾਰ ਰਹੂਗਾ ਜੀ। ਔਰ ਜਿਹੜਾ ਵਿਵਾਦ ਹੈ ਉਹ ਸਰਕਾਰ ਔਰ SGPC ਵਿਚਾਲੇ ਵੀ ਅਜੇ ਚੱਲਦਾ ਰਹੂਗਾ। ਜੀ। ਸ਼ਰਮਾ ਜੀ, ਜੇ ਮੈਂ ਗਲਤ ਹੋਇਆ ਤਾਂ ਮੈਨੂੰ ਰੋਕ ਜ਼ਰੂਰ ਦਿਓ, ਜੇ ਮੇਰੀ ਟਿੱਪਣੀ ਜਾਇਜ਼ ਨਾ ਹੋਈ। ਹਜ਼ਾਰਾਂ ਕਰੋੜਾਂ ਰੁਪਏ ਦਾ ਸ਼੍ਰੋਮਣੀ ਕਮੇਟੀ ਦਾ ਬਜਟ ਹੈ। ਆਏ ਸਾਲ ਆਪਾਂ ਬਜਟ ਦੇ ਵਿੱਚ ਦੇਖਦੇ ਹਾਂ, ਔਰ ਇਸ ਬਜਟ ਹੋਣ ਦੇ ਬਾਵਜੂਦ ਐਡੀ ਕਿਹੜੀ ਕਮਜ਼ੋਰੀ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਕਿ ਉਹ ਇੱਕ ਆਪਣਾ ਐਸਾ ਸਮਰੱਥਾ ਵਾਲਾ ਕੋਈ ਅਦਾਰਾ ਹੀ ਨਹੀਂ ਖੜਾ ਕਰ ਸਕੀ ਜਿਹਦੇ ਇਹ ਤੇ ਬਹੁਤ ਵੱਡੀ ਫਿਕਰਮੰਦੀ ਹੈ, ਬਹੁਤ ਵੱਡੀ ਪ੍ਰਵੀਨ ਜੀ। ਇਹ ਹਾਂਜੀ, ਅੱਜ ਦੀ ਨਹੀਂ, ਇਹ ਸਾਲਾਂ ਬੱਧੀ ਇਹ ਸਵਾਲ ਪੰਜਾਬ ਦੇ ਮਨਾਂ 'ਚ, ਹਾਂਜੀ, ਪੰਥਕ ਧਿਰਾਂ ਦੇ ਮਨਾਂ 'ਚ। ਹੂੰ, ਜੈਸੇ ਗੁਰਚਰਨ ਸਿੰਘ ਟੌਹੜਾ ਸਭ ਤੋਂ ਲੰਮਾ ਸਮਾਂ ਪ੍ਰਧਾਨਗੀ ਕਰਕੇ ਚਲੇ ਗਏ, ਹੂੰ, ਔਰ ਉਹ ਮੰਨੇ ਜਾਂਦੇ ਸੀ ਕਿ ਉਹ ਆਪ ਫੈਸਲੇ ਲੈਣ ਦੇ ਮਾਹਰ ਨੇ। ਹੂੰ, ਜੇਕਰ ਉਸ ਤੋਂ ਬਾਅਦ ਵੀ ਆਪਾਂ ਕਹੀਏ ਟੈਕਨੋਲੋਜੀ ਦਾ ਦੌਰ ਬਾਅਦ 'ਚੋਂ ਤੇਜ਼ੀ ਫੜੀ, ਹੂੰ, ਹੂੰ, ਤੇ ਬਾਅਦ 'ਚੋਂ ਵੀ ਕਿਉਂ ਨਹੀਂ ਹੋਇਆ? ਪਰ ਵਡੂੰਗਰ, ਬੀਬੀ ਜਗੀਰ ਕੌਰ ਹੋਰੀ, ਫਿਰ ਮੱਕੜ ਹੋਰੀ, ਸਾਰੇ ਜੀ। ਆਈ ਗਏ। ਇਹਦਾ ਮਤਲਬ ਕੌਣ ਰੋਕਦਾ ਸੀ? ਕੌਣ ਰੋਕ ਕੌਣ ਰਿਹਾ? ਬਿਲਕੁਲ ਕੀ ਸਹੀ। ਉਹਨਾਂ ਨੂੰ ਸਮਝ ਨਹੀਂ ਸੀ? ਇਹ ਤਾਂ ਨਹੀਂ ਤੁਸੀਂ ਕਹਿ ਸਕਦੇ ਨਾ, ਕਿੰਨੇ ਹੂੰ, ਹੂੰ, ਗਿਆਨਵਾਨ ਹੂੰ, ਬੰਦੇ ਆਉਂਦੇ ਰਹੇ ਨੇ, ਬਿਲਕੁਲ ਔਰ ਸਹੀ। ਕੋਸ਼ਿਸ਼ਾਂ ਹੋਈਆਂ ਨੇ ਉਹਨਾਂ ਵੱਲੋਂ, ਸਮੇਂ-ਸਮੇਂ ਦੇ ਲਈ ਹੂੰ, ਅਰਜ਼ੋਈਆਂ ਹੋਈਆਂ ਨੇ, ਆਪਸ 'ਚ ਮੀਟਿੰਗਾਂ ਹੋਈਆਂ ਨੇ। ਹੂੰ, ਪਰ ਕੀ ਫਾਈਲਾਂ ਚੰਡੀਗੜ੍ਹ ਤੋਂ ਮੁੜ ਕੇ ਜਾਂਦੀਆਂ ਸੀ ਜਾਂ ਪਿੰਡ ਹਾਂਜੀ। ਬਾਦਲ ਤੋਂ ਮੁੜ ਕੇ ਆਉਂਦੀਆਂ ਸੀ? ਬਸ। ਇਹ ਦੂਜੀ ਸਵਾਲ ਗੱਲ ਹੈ। ਇਹ ਹੈ ਸ਼ਰਮਾ ਜੀ ਕਿ ਇਸ ਵੇਲੇ ਦੁਨੀਆ ਭਰ ਦੇ ਵਿੱਚ ਟੈਕਨੋਲੋਜੀ ਦੇ ਤੌਰ ਤੇ, ਤਕਨੀਕ ਦੇ ਤੌਰ ਤੇ ਇੰਨੇ ਕੁ ਸਮਰੱਥ ਨੌਜਵਾਨ, ਪੰਜਾਬੀ ਨੌਜਵਾਨ ਮੁੰਡੇ ਕੁੜੀਆਂ, ਸਿੱਖ ਬਿਲਕੁਲ, ਨੌਜਵਾਨ ਮੁੰਡੇ ਕੁੜੀਆਂ ਬਿਲਕੁਲ। ਬੈਠੇ ਨੇ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦਾ, ਜਿਨ੍ਹਾਂ ਨੂੰ ਆਹ ਚੈਨਲਾਂ ਦਾ, ਉਹਨਾਂ ਦੇ ਲਈ ਕੁਝ ਮਿੰਟਾਂ ਦੀ ਇਹ ਖੇਡ ਹੈ, ਕੁਝ ਘੰਟਿਆਂ ਦੀ ਖੇਡ ਹੈ। ਕਿੰਨਾ ਰੁਜ਼ਗਾਰ ਮਿਲ ਸਕਦਾ ਹਾਂਜੀ, ਸਿੱਖ ਕਿਉਂ ਨਹੀਂ ਉਹਨਾਂ ਪਰਿਵਾਰਾਂ ਦੀਆਂ ਦੇ ਸੇਵਾਵਾਂ ਬੱਚਿਆਂ ਨੂੰ? ਲੱਗੀਆਂ ਜਾਂਦੀਆਂ, ਔਰ ਉਹ ਬਿਲਕੁਲ, ਮੈਨੂੰ ਲੱਗਦਾ ਕਿ 100 ਦੇ 100% ਉਹ ਜਿੱਥੇ ਗੁਰਬਾਣੀ ਦਾ ਨਾਮ ਆ ਗਿਆ, ਜਿੱਥੇ ਇਹ ਪ੍ਰਸਾਰਨ ਦਾ ਨਾਮ ਆ ਗਿਆ, ਕੋਈ ਵੀ ਬੰਦਾ ਸ਼ਾਇਦ ਚਾਰਜ ਨਾ ਕਰੇ ਕਿ ਮੈਂ ਬਿਲਕੁਲ, ਭਾਈ ਆਪਦੀ ਸੇਵਾ ਬਿਲਕੁਲ, ਦਿੱਤੀ ਹੈ। ਬਿਲਕੁਲ ਪ੍ਰਵੀਨ। ਔਰ ਅਸੀਂ ਦੇਖੋ, ਜਿਵੇਂ ਆਪਾਂ ਚਰਚਾ, ਜਿਵੇਂ ਤੁਸੀਂ ਕੀਤੀ, ਮੈਨੂੰ ਤੁਹਾਡੇ ਜਿਹੜੇ ਨੁਕਤੇ ਤੋਂ ਤੁਸੀਂ ਗੱਲ ਕੀਤੀ ਮੈਨੂੰ ਬੜੀ ਚੰਗੀ ਲੱਗੀ। ਚਰਚਾ ਹੋਣੀ ਇਸ ਗੱਲ ਤੇ ਚਾਹੀਦੀ ਹੈ ਕਿ ਕੀ ਭਾਈ ਹਾਂ, ਗੁਰਬਾਣੀ ਸਭ ਨੂੰ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ ਚਾਹੀਦੀ, ਸਾਰੇ ਹੈ। ਹੱਕਦਾਰ ਹੈ ਬਿਲਕੁਲ, ਕਿ ਨਹੀਂ। ਚਰਚਾ ਹੋ ਇਸ ਗੱਲ ਤੇ ਰਹੀ ਹੈ ਕਿ ਮਾਨ ਤੇ
ਹਮ ਜਿਹੜੇ ਸਾਡੇ ਹਾਂ, ਮਤਲਬ ਇਹਦਾ ਸਭ ਕਿੱਥੋਂ ਆਉਣੀ ਚਾਹੀਦੀ ਹੈ, ਕਿਹਦੇ ਹਾਂ, ਰਾਹੀਂ ਆਉਣੀ ਚਾਹੀਦੀ ਹੈ, ਅਸੀਂ ਚਰਚਾ ਇਹਦੇ ਪਰ ਕਰ ਰਹੇ ਹਾਂ। ਹਾਂ, ਅਸੀਂ ਇਹ ਕਿਉਂ ਨਹੀਂ ਮਤਲਬ ਚਰਚਾ ਕਰਦੇ ਕਿ ਹੂੰ, ਸਭ ਥਾਈਂ, ਹਰ ਸਭ ਰੂਪ ਦੇ ਵਿੱਚ ਹਾਂ, ਉਹ ਹਾਂ, ਮਰਿਆਦਾ ਦਾ ਦਾਇਰਾ ਰੱਖ ਕੇ ਉਹ ਮਿਲਣੀ ਚਾਹੀਦੀ ਹੂੰ, ਹੈ। ਮਿਲਣੀ ਚਾਹੀਦੀ ਬਸ ਗੱਲ ਤਾਂ ਇੰਨੀ ਕੀ ਹੈ ਸੰਖੇਪ ਬਿਲਕੁਲ। ਸ਼ਬਦਾਂ ਦੇ ਵਿੱਚ।